ਕੀ ਨਾਮ ਹੈ ਤੁਹਾਡਾ ਤੇ ਕੀ ਹੋਇਆ ਤੁਹਾਨੂੰ? ਮੇਰਾ ਨਾਮ ਆਪਦਾ ਬੀਬੀ ਮੈਨੂੰ ਦਮ ਕਰਨ ਆਂਦਾ ਸੀ। ਟੁਰਦਾ ਫਿਰਦਾ ਸਾਡੇ ਘਰ ਆ ਗਿਆ ਤੇ ਮੈਨੂੰ ਨੇ ਦਮ ਕੀਤਾ। ਇੱਕ ਦਿਨ ਦਮ ਕਰਕੇ ਤੇ 1200 ਰੁਪਇਆ ਲੈ ਕੇ ਮੇਰੇ ਕੋਲ ਗਿਆ। ਦੂਸਰੇ ਦਿਨ ਫਿਰ ਆ ਗਿਆ। ਭਾਬੀ ਮੇਰੀ ਨੂੰ ਵੀ ਦਮ ਕੀਤਾ ਸੂ ਤੇ ਮੈਨੂੰ ਵੀ ਕੀਤਾ ਸੂ। ਮੇਰੇ ਕੋਲ ਫਿਰ 1500 ਰੁਪਇਆ ਲੈ ਗਿਆ, ਯਾਨੀ ਕਿ 5000 ਲੈ ਗਿਆ। ਮੈਨੂੰ ਕਹਿੰਦਾ ਅੰਦਰ ਵੜ ਤੇ ਅੰਦਰ ਵੜ ਕੇ ਤੇ ਸ਼ਲਵਾਰ ਲਾ, ਮੈਂ ਤੈਨੂੰ ਦਮ ਕਰਨਾ ਵਾ। ਇਹਨੇ ਮੇਰੇ ਪੈਰ ਕੁੱਟੇ, ਮੇਰੇ ਲੱਤਾਂ ਕੁੱਟੀਆਂ। ਮੇਰੇ ਘਰ ਕੋਈ ਚੀਜ਼ ਲਿਆਜ਼ਾ ਇਹਨੇ ਨਾ ਸ਼ਲਵਾਰ ਕੀਤੀ ਤਾਂ ਠਾਂ ਕਰਕੇ ਇਹਨੇ ਮੇਰੇ ਨਾਲ ਜ਼ਨਾ ਵੀ ਕੀਤਾ। ਅੱਜ ਤੋਂ 15 ਦਿਨ ਪਹਿਲੇ ਬਾਅਦ ਚ ਫੋਨ ਕਰਦਾ ਰਿਹਾ ਹੈ। ਮੈਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਨਾ ਮਾਂ ਬੱਚੇ ਦੀ ਬਣਾ ਦਾਂਗਾ ਤੇ ਮੈਨੂੰ ਮਿਲ ਜਿੰਨਾ ਤੂੰ ਮੈਨੂੰ। ਇਹ ਦੱਸੋ ਕਿ ਤੁਸੀਂ ਕਾਹਦਾ ਦਮ ਇਹਦੇ ਕੋਲ ਕਰਵਾਉਂਦੇ ਸੋ? ਮੈਂ ਨਾ ਬੇਲਾਦ ਸਾਂ ਤੇ ਮੈਂ ਲਾਦ ਵਾਸਤੇ ਦਮ ਕਰਾ ਸੀ। ਅੱਲਾ ਮੈਨੂੰ ਲਾਦ ਦੇ ਕੇ ਤਵੀਜ਼ ਧਾਗਾ ਕਰਦਾ ਸੀ। ਮੈਂ ਕਿਹਾ ਮੈਨੂੰ ਤਵੀਜ਼ ਧਾਗਾ ਦੇ ਦਵੋ ਤੇ ਮੈਂ ਫੂਕੇ ਮਾਰ ਮੂਰ ਕੇ ਪਾਣੀ ਚ ਲਿਕੇ ਲੁਕੇ ਮਾਰ ਕੇ ਕਾਗਜ਼ਾਂ ਤੇ ਮੈਨੂੰ ਪਾਣੀ ਦੇ ਗਿਆ ਹੈ ਤੇ ਮੈਂ ਪੀਤਾ ਨਹੀਂ ਹੈਗਾ। ਮੈਂ ਇੱਕ ਦੋ ਵਾਰ ਪੀਤਾ ਹੈ, ਮੈਂ ਨਹਾਤੀ ਵੀ ਉਹਦੇ ਨਾਲ ਤੇ ਪਾਣੀ ਮੈਂ ਜ਼ਾਇਆ ਕਰ ਦਿੱਤਾ ਹੈ। ਫਿਰ ਇਹ ਫੋਨ ਤੇ ਮੈਨੂੰ ਦਮ ਕਰਨਾ ਸ਼ੁਰੂ ਕਰ ਦਿੱਤਾ ਹੈ। 3-4 ਦਿਨ ਸਾਡੇ ਘਰ ਆਂਦਾ ਰਿਹਾ। 5000 ਮੇਰੇ ਕੋਲ ਲੈ ਗਿਆ, 5 ਮੇਰੀ ਆਵਾਜ਼ਾ ਕੋਲ ਲੈ ਗਿਆ। ਫਿਰ ਲਿਹਾਜ਼ਾ ਮੇਰੀ ਭਰਜਾਈ ਨੂੰ ਕਹਿੰਦਾ ਕਮੀਜ਼ ਚੁੱਕ ਤੇ ਸ਼ਲਵਾਰ ਤਾਰ ਤੇ ਮੈਂ ਤੈਨੂੰ ਦਮ ਕਰਨਾ ਵਾ, ਨਹੀਂ ਤੇ ਤੇਰਾ ਬੱਚਾ ਜ਼ਾਇਆ ਹੋ ਜਾਣਾ ਹੈ। ਉਹਨਾਂ ਕੋਲ ਖੰਡ ਘਿਓ ਸਾਰਾ ਕੁਝ ਲੈ ਗਿਆ ਹੈ ਲਿਜਾ ਕੇ। ਤੇ ਬਾਅਦ ਚ ਫਿਰ ਮੈਨੂੰ ਫੋਨ ਤੇ ਕਹਿੰਦਾ ਮੈਨੂੰ ਬਾਈਪਾਸ ਤੇ ਚਰੀਆਂ ਚ ਮਿਲ। ਮੈਂ ਕਿਹਾ ਮੈਂ ਬਾਈਪਾਸ ਤੇ ਤੈਨੂੰ ਬਾਹਰ ਨਹੀਂ ਮਿਲ ਸਕਦੀ, ਤੂੰ ਘਰ ਆ ਜਾ। ਕਹਿੰਦਾ ਮੈਂ ਘਰ ਨਹੀਂ ਆਇਆ, ਤੂੰ ਮੇਰੇ ਨਾਲ ਨਾ ਕੁਛ ਕੰਮ ਨਾ ਕਰਵਾਏ ਦੀ। ਮੈਂ ਕਿਹਾ ਮੈਂ ਤੈਨੂੰ ਕੁਛ ਨਹੀਂ ਆਂਦੀ ਹੈਗੀ, ਤੇ ਨਾ ਕੋਈ ਦਗਾ ਨਹੀਂ ਕਰਦੀ, ਮੈਨੂੰ ਬਾਹਰ ਮਿਲ। ਮੈਂ ਬਾਹਰ ਨਹੀਂ ਮਿਲੀ ਹੈਗੀ। ਲਿਹਾਜ਼ਾ ਮੈਨੂੰ ਕਹਿੰਦਾ ਤੈਨੂੰ 5-7 ਤੇ ਨਾ ਜ਼ਨਾ ਕਰਾਂਗਾ ਤੇ ਫਿਰ ਤੈਨੂੰ ਬੱਚੇ ਦੀ ਮਾਂ ਬਣਾ, ਤੈਨੂੰ ਹਮਲ ਹੋ ਜਾਏਗਾ। ਅੱਛਾ ਇਹ ਦੱਸੋ ਕਿ ਕਹਿੰਦਾ ਤੂੰ ਚਿੱਟੀਆਂ ਦੀ ਮੈਂ ਨਹੀਂ ਲੈਂਦਾ, ਕਾਲੀਆਂ ਦੀ ਮੈਂ ਲੈਂਦਾ, ਚਿੱਟੀ ਦੀ ਮੈਂ ਲੈਣਾ ਵਾ। ਤੂੰ ਮੈਨੂੰ ਬੜੀ ਸੋਹਣੀ ਲੱਗਣੀ ਹੈ, ਮੈਨੂੰ ਐਵੇਂ ਦੀ ਬੁੱਢੀ ਲੱਭੀ ਜਿੰਨਾ ਮੈਨੂੰ ਤੂੰ ਸਵਾਦ ਦਿੱਤਾ ਹੈ ਨਾ ਮੈਨੂੰ ਕਿਸੇ ਨੇ ਦੇਣਾ ਹੈਗਾ। ਲਿਹਾਜ਼ਾ ਮੈਂ ਬੜੀ ਮਜਬੂਰ ਆ, ਮੈਂ ਬੜੀ ਪਰੇਸ਼ਾਨ ਸਾਂ। ਤੇ ਮੈਂ ਅੱਜ ਨਾ ਫਿਰ ਆਇਆ ਤੇ ਮੈਨੂੰ ਕਹਿੰਦਾ ਮੈਨੂੰ ਮਿਲ। ਮੈਂ ਸਾਹਮਣੇ ਮੈਂ ਸਾਹਮਣੇ ਹੋਈ ਆ ਤੇ ਲਿਹਾਜ਼ਾ ਅਸਾਂ ਇਹਨਾਂ ਵਸਾ ਕੇ ਫੜ ਲਿਆ। ਅੱਛਾ ਇਹ ਦੱਸੋ ਇਹਨੇ ਤੁਹਾਡੀ ਭਰਜਾਈ ਨਾਲ ਵੀ ਜ਼ਿਆਦਤੀ ਕੀਤੀ ਹੈ? ਜ਼ਿਆਦਤੀ ਇਹ ਕਹਿੰਦਾ ਸੀ ਕਮੀਜ਼ ਚੁੱਕ ਤੇ ਸ਼ਲਵਾਰ ਥੱਲੇ ਕਰ ਤੇ ਤੈਨੂੰ ਦਮ ਕਰਨਾ ਵਾ। ਉਹਨੇ ਨਹੀਂ ਕੀਤੀ? ਉਹਨੇ ਆਖਿਆ ਮੈਂ ਬਾਬਾ ਜੀ ਇਹੋ ਦਮ ਕਦੀ ਨਹੀਂ ਕਰਾਇਆ, ਮੈਂ ਦਮ ਨਹੀਂ ਕਰਾਣਾ। ਉਹਨੇ ਆ ਕੇ ਰੌਲਾ ਪਾ ਤੇ ਇਹਨੇ ਰੌਲਾ ਸੁਣਿਆ, ਇਹ ਡਰ ਗਿਆ। ਸਾਡੇ ਘਰ ਉਸ ਦਿਨ ਦਾ ਆਇਆ ਹੀ ਨਹੀਂ। ਇਹਨੂੰ ਬੜਾ ਮੈਂ ਵਸਾਂਦੀ ਰਹੀ ਆ, ਬੜਾ ਵਸਾਂਦੀ ਰਹੀ ਆ। ਅੱਜ ਇਹ ਵੇਸ ਗਿਆ ਤੇ ਮੈਨੂੰ ਫੜ ਲਿਆ। ਮੈਂ ਤਸਵੀਰ ਨਾ ਵਿੱਚ ਨੈਟ ਦੇ ਸਾਡੇ ਨਾਲ ਖਾਨਦਾਨ ਚ ਸੰਸਾਂ ਬਹੁਤ 15 ਦਿਨ 20 ਦਿਨ ਪਹਿਲੇ ਇਤਨਾ ਜ਼ਨਾ ਕੀਤਾ ਤੇ ਫਿਰ ਉਹ ਜ਼ਾਇਆ ਹੋ ਗਿਆ ਵਿੱਚੋਂ ਮਸੇ ਕਿ ਉਹ ਨਹੀਂ ਹੋ ਸਕਦਾ। ਹਾਂ ਦੱਸ ਤੂੰ ਪੀਰ ਹੈ ਕੀ ਹੈਗਾ? नहीं जी मैं सैयद नहीं है, पीर है। ਫਿਰ ਕੀ ਕਰਨਾ ਹੈ, ਕੰਮ ਕੀ ਕਰਨਾ ਹੈ? काम जेड़ा लभ जावे मेरे तो बिजली करी। ਅੱਛਾ ਤੇ ਇਹ ਦੱਸ ਮੈਨੂੰ ਕਿ ਇਹਦੇ ਔਰਤ ਨਾਲ ਤੇਰੇ ਤਲਕਾਤ ਕਿਵੇਂ ਬਣੇ ਹੈਗੇ? ਇਹ ਮੈਂ ਇਹਨਾਂ ਕੋਲ ਆਇਆ ਸਾਂ ਤੇ ਇਹਨਾਂ ਨੇ ਮੈਨੂੰ ਆਪ ਬੁਲਾਉਂਦੇ ਸਨ। ਜਦੋਂ ਮੈਂ ਫੋਨ ਕਰਦੇ ਸਨ ਆਪ ਫੋਨ ਕਰਕੇ ਬੁਲਾਉਂਦੀ ਸੀ ਅੱਛਾ ਵੀ ਆ ਜਾਓ। ਮੈਂ ਇਹਨੂੰ 2-3 ਵਾਰ ਆਖਿਆ ਵੀ ਫੋਨ ਤੇ ਦਮ ਮੇਰੇ ਕੋਲ ਕਰਾ ਲਿਆ। ਇਹਨੇ ਆਖਿਆ ਨਹੀਂ ਜੀ ਮੇਰੇ ਕੋਲ ਤੂੰ ਆਇਆ ਕਰ ਇੱਥੇ। ਅੱਛਾ ਮੈਂ ਫਿਰ ਜਦੋਂ ਇੱਥੇ ਆਉਂਦਾ ਹਾਂ ਉਦੋਂ ਇਹ ਸਹੀ ਸੀ। ਜਦੋਂ ਪਹਿਲੇ ਇਹਨੇ ਕਿਉਂ ਨਹੀਂ ਗੱਲ ਕੀਤੀ ਮੇਰੇ ਨਾਲ? ਜਦੋਂ ਮੈਂ ਆਉਣਾ ਜਵਾਬ ਦਿੱਤਾ ਉਦੋਂ ਫਿਰ ਇਹ ਮੇਰੇ ਨਾਲ ਤੂੰ ਪੀਰ ਹੈਗਾ? ਨਹੀਂ ਜੀ ਮੈਂ ਪੀਰ ਨਹੀਂ ਫਿਰ ਹੈਗਾ। ਦਮ ਮੈਂ ਕੀ ਤਾਂ- ਕਰਦਾ ਤੂੰ? ਕਹਿੰਦਾ ਦਮ ਕਰਾ ਲਿਆ। ਦਮ ਤਾਂ ਫਿਰ ਹੁਣ ਜਿਹੜਾ ਬੰਦਾ ਕਰ ਦਿੰਦਾ ਇਹਦੇ ਪੀਰ ਥੋੜਾ ਬਣ ਜਾਂਦਾ। ਅੱਛਾ ਤੂੰ ਦਮ ਮੈਂ ਕਰਦਾ? ਸੈयद ਨਹੀਂ ਹੈਗਾ ਤੇ ਨਾ ਮੈਂ ਪੀਰ ਹੈਗਾ, ਮੈਂ ਤਾਂ ਕੁਮਤੀ ਬੰਦਾ ਹੈਗਾ। ਕਾਹਦਾ ਇਹਨੂੰ ਕਾਹਦਾ ਦਮ ਕਰਦਾ ਹੈ? ਚਲੋ ਖਾਲੀ ਦਮ ਹੀ ਕਰਦਾ ਪੀਰ ਨੇ। ਇਹਨੇ ਆਖਿਆ ਮੇਰੇ ਕੋਲ ਔਲਾਦ ਨਹੀਂ ਹੈਗੀ, ਹਾਂ ਉਹਦਾ ਕਰਦਾ ਰਿਹਾ। ਅੱਛਾ ਹਾਂਜੀ। ਉਹਦਾ ਦਮ ਕਰਦਾ ਰਹੇ। ਕਿੰਨੀ ਵਾਰ ਦਮ ਕੀਤਾ ਹੀ? ਦਮ ਮੈਂ 3-4 ਵਾਰੀ ਆਇਆ। ਜਦੋਂ ਇਹਨੇ ਫੋਨ ਕੀਤਾ ਮੈਂ ਆਖਿਆ ਮੈਂ ਨਹੀਂ, ਮੇਰੇ ਕੋਲ ਟਾਈਮ ਨਹੀਂ ਹੈਗਾ। ਇਹਨੇ ਆਖਿਆ ਨਹੀਂ ਮੇਰੇ ਕੋਲ ਤੂੰ ਆਣਾ। ਇਹਨੇ ਆਖਿਆ ਮੇਰੇ ਕੋਲ ਆ। ਜਦੋਂ ਮੈਂ ਨਹੀਂ ਆਉਣਾ ਕੀਤਾ ਉਦੋਂ ਫਿਰ ਇਹਨੇ ਇਹ ਗੱਲਾਂ ਸ਼ੁਰੂ ਕਰ ਲਈਆਂ ਕੀ ਵੀ ਆ ਮੇਰੇ ਨਾਲ ਆ ਜਿਹੜਾ ਹੁਣ ਹੋਣ ਡਿਆ ਮੇਰੇ ਨਾਲ। ਇਹ ਪਹਿਲੇ ਨੇ ਮਹੀਨਾ ਜੋ ਹੋ ਗਿਆ ਮੈਨੂੰ ਆਉਂਦੇ ਨੂੰ। ਇਹ ਕਿਉਂ ਇਹਨੇ ਤੇਰੇ ਨਾਲ ਕੀਤਾ ਹੈਗਾ? ਇਹ ਜਦੋਂ ਮੈਂ ਇਹਨੂੰ ਜਵਾਬ ਦਿੱਤਾ ਮੈਂ ਆਖਿਆ ਮੈਂ ਨਹੀਂ ਆਣਾ। ਕਾਹਦਾ ਜਵਾਬ? ਇਹਦਾ ਤਾਂ ਜਿਹੜਾ ਦੂਜਾ ਨਸਰ ਹੈਗਾ ਉਹਦੇ ਨਾਲ ਆਉਂਦੀ ਹੈ ਤੇ ਉਹਦੇ ਕੋਲ ਉਹ ਇਹਦਾ ਅਧਿਕਾਰ ਹੁੰਦਾ ਤੇ ਉਹਦੀ ਵਜ੍ਹਾ ਤੋਂ ਉਹਨੇ ਇਹਨੂੰ ਰੋਕਿਆ। ਅੱਛਾ ਹਾਂਜੀ ਉਹ ਜਿਹੜਾ ਦੁੱਧ ਵੇਚਦਾ। ਅੱਛਾ ਮੈਨੂੰ ਇਹ ਦੱਸ ਉਹਦੀ ਵਜ੍ਹਾ ਤੋਂ ਇਹ ਸਾਰਾ ਅੱਜ ਕੀ ਲੈਣ ਆਇਆ ਸੀ? ਅੱਜ ਕੀ ਲੈਣ ਆਇਆ? ਅੱਜ ਇਹਨਾਂ ਨੇ ਮੈਨੂੰ ਆਖਿਆ ਸੀ, ਮੈਂ ਇਹਨੂੰ ਜਵਾਬ ਦਿੱਤਾ। ਇਹਨੇ ਆਖਿਆ ਨਹੀਂ ਇੱਕ ਵਾਰ ਮੇਰੇ ਸਾਹਮਣੇ ਆ। ਮੈਂ ਆਖਿਆ ਵੀ ਮੈਂ ਆ ਜਾਣਾ। ਮੈਂ ਜਦੋਂ ਰੋਡ ਤੇ ਆਇਆ ਉਦੋਂ ਇਹਨੇ ਸਾਰੇ ਮੇਰੇ ਦੁਆਲੇ ਘਰ ਦੇ